ਪਹਿਲੇ ਵਕਤ ਦੇ ਵਿੱਚ ਇੰਜ ਹੁੰਦਾ ਸੀ ਕਿ ਲੋਕੀ ਪੈਦਲ ਬਰਾਤਾਂ ਲੈ ਕੇ ਜਾਂਦੇ ਹੁੰਦੇ ਸਨ, ਤੁਰਦਿਆਂ ਜੰਜਾਂ ਲੈ ਕੇ ਜਾਂਦੇ ਹੁੰਦੇ ਸਨ। ਉਦੋਂ ਕਿਹੜੀਆਂ ਲੈਂਡ ਕਰੂਜ਼ਰਾਂ ਜਾਂ ਪਰਾਡੂਆਂ ਹੁੰਦੀਆਂ ਸਨ ਜਾਂ ਬੱਸਾਂ ਹੁੰਦੀਆਂ ਸਨ। ਇਹ ਲੋਕੀ ਘੋੜਿਆਂ ਤੇ ਸਫ਼ਰ ਕਰਦੇ ਸਨ ਜਾਂ ਪੈਦਲ ਬਰਾਤ ਵਗੈਰਾ ਲੈ ਕੇ ਜਾਂਦੇ ਸਨ। ਤੇ ਉਸ ਵਕਤ ਦੇ ਵਿੱਚ ਇਹ ਵੀ ਕੰਮ ਹੁੰਦਾ ਸੀ ਕਿ ਜਿਹੜੇ ਪਿੰਡ ਦੇ ਵਿੱਚੋਂ ਜੰਜ ਗੁਜ਼ਰਦੀ ਹੁੰਦੀ ਸੀ ਨਾ, ਉਸ ਪਿੰਡ ਦਾ ਕੋਈ ਚੌਧਰੀ ਬੰਦਾ ਹੁੰਦਾ ਸੀ ਜਾਂ ਸੌਖਾ ਬੰਦਾ ਹੁੰਦਾ ਸੀ, ਉਹ ਡੱਕ ਲੈਂਦਾ ਸੀ ਜੰਜ ਨੂੰ। ਜਾਂ ਕੋਈ ਇਸਲਾਮ ਦੁਆਲ ਹੁੰਦਾ ਸੀ ਨਾ, ਤੋਂ ਜੰਜ ਡੱਕ ਲੈਂਦਾ ਸੀ। ਡੱਕਣ ਤੋਂ ਮੁਰਾਦ ਇਹ ਵੇ ਕਿ ਫਿਰ ਉਹਨਾਂ ਦਾ ਰੋਟੀ ਟੁੱਕਰ ਦਾ ਇੰਤਜ਼ਾਮ ਕਰਦਾ ਸੀ, ਰਹਿਣ ਸਹਿਣ ਦਾ ਇੰਤਜ਼ਾਮ ਕਰਦਾ ਸੀ। ਫਿਰ ਉਹ ਜੰਜ ਰਾਤ ਉੱਥੇ ਰਹਿੰਦੀ ਸੀ, ਅਗਲੇ ਦਿਨ ਫਿਰ ਤਿਆਰ ਹੋ ਕੇ ਤੇ ਉਹਨਾਂ ਨੇ ਕਰਨਾ। ਉਦੋਂ ਪਿੰਡਾਂ 'ਚ ਦਾਰੇ ਹੁੰਦੇ ਸਨ। ਅੱਜ ਵੀ ਵਿਰਲਿਆਂ ਪਿੰਡਾਂ 'ਚ ਦਾਰੇ ਹੈ ਨੇ। ਇਹ ਬੰਦਾ ਆਪਣੇ ਪੁੱਤਰ ਦੀ ਬਰਾਤ ਲੈ ਕੇ ਪਿਆ ਜਾਂਦਾ ਤੇ ਜਿਹੜੇ ਪਿੰਡ ਦੇ ਵਿੱਚ ਪਿਆ ਗੁਜ਼ਰਦਾ ਨਾ, ਉਸ ਪਿੰਡ ਉਹਦਾ ਇੱਕ ਯਾਰ ਸੀ, ਉਹਨੇ ਜੰਜ ਡੱਕ ਲਿਆ। ਚਲੋ ਉਹਨਾਂ ਦਾ ਦਾਰੇ ਦੇ ਵਿੱਚ ਇੰਤਜ਼ਾਮ ਕੀਤਾ, ਰੋਟੀ ਟੁੱਕਰ ਦਾ, ਰਹਿਣ ਸਹਿਣ ਦਾ, ਸਾਰਾ ਕੁਝ। ਇਹ ਨਾ ਬੰਦੇ ਨੇ ਆਪਣੇ ਯਾਰ ਨੂੰ ਸਵਾਲ ਕੀਤਾ ਵੀ ਇਹ ਜੰਜ ਲੈ ਕੇ ਏਡੀ ਦੂਰ ਚੱਲਿਆ, ਨੇੜੇ ਥਾਂ ਤੈਨੂੰ ਕੋਈ ਨਸਲ ਦੀ ਬੀਬੀ ਨਹੀਂ ਲੱਭੀ? ਉਸ ਆਖਿਆ ਇਹਦਾ ਜਵਾਬ ਮੈਂ ਤੈਨੂੰ ਫੇਰ ਦਿਆਂਗਾ। ਚਲੋ ਇਹ ਬੰਦਾ ਘਰ ਗਿਆ ਆਪਣੇ ਯਾਰ ਵਾਸਤੇ ਦੁੱਧ ਲੈਣ। ਜਦੋਂ ਦੁੱਧ ਲੈਣ ਗਿਆ ਨਾ ਤੇ ਬੀਬੀ ਨੂੰ ਆਖਣ ਲੱਗਾ ਵੀ ਦੁੱਧ ਦੇ, ਮੇਰਾ ਯਾਰ ਆਇਆ। ਹੁਣ ਇਹ ਬੰਦਾ ਕਾੜਨੀ ਦੇ ਵਿੱਚੋਂ ਨਾ ਦੁੱਧ, ਕਾੜਨੀ ਦੇ ਵਿੱਚ ਦੁੱਧ ਪਿਆ ਸੀ ਨਾ, ਇਹ ਕਾੜਨੀ ਫੜਦਾ। ਕਾੜਨੀਆਂ ਦੇ ਇਹਦੇ ਵਿੱਚ ਦੁੱਧ ਨਾ ਕਾੜਿਆ ਜਾਂਦਾ ਸੀ। ਇਹ ਹੁਣ ਤੇ ਚੁੱਲ੍ਹੇ ਆ ਗਏ ਨਾ, ਉਦੋਂ ਬੀਬੀਆਂ ਖੰਨ ਲਾ ਕੇ ਨਾ ਗੋਹੇ ਦੇ ਤੇ ਵਿੱਚ ਚਾਟੀ ਰੱਖ ਛੱਡਦੀਆਂ ਸਨ, ਜਾਂ ਮੇਰਾ ਮਤਲਬ ਉਹ ਕੁੱਜਾ ਦੋਣਾ ਜਿਹਾ ਰੱਖ ਛੱਡਦੀਆਂ ਤੇ ਉਹ ਦੁੱਧ ਪਿਆ ਕੱਢਦਾ ਹੈ। ਇਹ ਕਾੜਨੀ ਨੂੰ ਦੁੱਧ ਪਾ ਕੇ ਆਪਣੇ ਨਾਲ ਖਿੱਚਦਾ ਕਿ ਮੈਂ ਯਾਰ ਨੂੰ ਦੁੱਧ ਪਿਆਣਾ, ਉਹ ਮਹਿਮਾਨ ਹੈ ਅੱਜ ਰਾਤੀ ਮੇਰਾ। ਤੇ ਬੀਬੀ ਕਾੜਨੀ ਆਪਣੇ ਨਾਲ ਖਿੱਚਦੀ ਸੀ। ਇਹ ਬੰਦੇ ਨੇ ਨਾ ਖਿੱਚਦਿਆਂ ਇਹਦੇ ਕੱਪੜਿਆਂ ਦੇ ਕੋਈ ਦੁੱਧ ਰੋੜ ਗਿਆ। ਚਲੋ ਇਹਨੇ ਨਾ ਕਾੜਨੀ ਖਿੱਚ ਲਿਆਂਦੀ ਤੇ ਲੈ ਆਂਦਾ ਇਹਨੇ ਦੁੱਧ, ਲਿਆ ਕੇ ਉਹਨੇ ਪਿਆਇਆ। ਚਲੋ ਖੈਰ ਹੁਣ ਸਮਝ ਆ ਗਈ ਕਿ ਇਹਦੀ ਬੀਬੀ ਘਰ ਖਿੱਚਦੀ ਹੈ। ਟੁਰ ਗਿਆ, ਜੰਜ ਟੁਰ ਗਏ। ਜਦੋਂ ਵਾਪਸ ਆਇਆ ਤੇ ਡੋਲੀ ਜਿਹੜੀ ਹੁੰਦੀ ਨਾ, ਪਹਿਲੇ ਵਕਤ ਦੇ ਵਿੱਚ ਹੁੰਦਾ ਸੀ ਕਿ ਜਦੋਂ ਕਾਰਾਂ ਸ਼ਾਰਾਂ ਨਹੀਂ ਨਾ ਹੁੰਦੀਆਂ, ਇੱਕ ਡੋਲੀ ਹੁੰਦੀ ਸੀ, ਉਧਰੋਂ ਫੜਿਆ ਹੁੰਦਾ ਸੀ ਜੀਆਂ ਨੇ, ਡੋਲੀ ਚੁੱਕੀ ਹੁੰਦੀ ਸੀ, ਵਿੱਚ ਵਹੁਟੀ ਬੈਠੀ ਹੁੰਦੀ ਸੀ। ਡੋਲੀ ਲਿਆ ਕੇ ਨਾ ਤੇ ਉਹਦੀ ਹਵੇਲੀ ਦੇ ਅੱਗੇ ਖਿਲਾਰੀ। ਵਹੁਟੀ ਨੇ ਵਿੱਚੋਂ ਪੁੱਛਿਆ, ਉਸ ਬੰਦੇ ਦੀ ਨੂੰਹ ਨੇ ਪੁੱਛਿਆ ਕਿ ਕਿਉਂ ਤੁਸੀਂ ਡੋਲੀ ਰੱਖ ਛੜੀ ਹੈ, ਖੈਰ ਤੇ ਹੈ ਨਾ? ਹੁਣ ਇਹ ਬੰਦਾ ਆਂਦਾ ਗੱਲ ਸੁਣ ਧੀਰਾ ਨਹੀਂ, ਇਸ ਪਿੰਡ ਇੱਕ ਬੰਦੇ ਦਾ ਮੈਂ ਦੇਣਾ ਕਰਜ਼ਾ। ਉਸ ਬੰਦੇ ਨੇ ਨਾ ਜੰਜ ਡੱਕ ਲਈ, ਇਹ ਡੋਲੀ ਡੱਕ ਲਈ। ਉਹ ਆਂਦਾ ਕਰਜ਼ਾ ਦੇ ਤੇ ਤਾਂ ਤੈਨੂੰ ਨੰਗਣ ਦੇਣਾ, ਨਹੀਂ ਤੇ ਤੈਨੂੰ ਨੰਗਣ ਹੀ ਨਹੀਂ ਦੇਣਾ। ਉਸ ਕੀ ਕੀਤਾ, ਬੀਬੀ ਨੇ ਆਪਣੀਆਂ ਜਿੰਨੀਆਂ ਵਾਲੀਆਂ, ਕਾਂਟੇ, ਕੜੇ, ਕੈਂਠਾ, ਉਦੋਂ ਨਾ ਇੱਕ ਮੋਟਾ ਜਿਹਾ ਹੁੰਦਾ ਸੀ ਗੱਲ ਚ ਪਾਇਆ ਬੀਬੀ ਨੂੰ, ਉਹਨੇ ਹਨ ਕੈਂਠਾ, ਉਹਨੇ ਉਹ ਲਾਇਆ। ਉਹ ਆਖਣ ਲੱਗੀ ਇਹ ਦਿੱਤੀਆਂ ਲਾਈਏਗਾ ਕਰਜ਼ਾ ਕਿ ਨਹੀਂ? ਜੇ ਨਹੀਂ ਲੈਂਦਾ ਤੇ ਪਿਛਾਂ ਘੱਲੋ ਜੀ ਨੂੰ, ਤੇ ਮੇਰੇ ਅੱਬੇ ਨੂੰ ਆਖੇ ਤੇ ਉਹ ਉਥੋਂ ਹੋਰ ਲੈ ਆਵੇ, ਕੋਈ ਮਾਲ ਸਬਾਬ ਤੇ ਕੋਈ ਜ਼ੇਵਰ ਜ਼ਾਵਰ ਤੇ ਕਰਜ਼ਾ ਲਾਓ ਤੇ ਤੁਸੀਂ ਉਥੋਂ ਟੁਰ ਜਾਓ। ਉਸ ਬੰਦੇ ਨੇ ਆਪਣੇ ਯਾਰ ਨੂੰ ਆਖਿਆ ਭਰਾ ਗੱਲ ਸੁਣ। ਉਸ ਆਖਿਆ ਐ ਵੇ ਵੇਨਾ ਪਿਆ? ਉਸ ਆਖਿਆ ਆਹੋ ਵੇਨਾ ਪਿਆ। ਉਸ ਆਖਿਆ ਗੱਲ ਸੁਣ, ਤੂੰ ਆਖਿਆ ਕਿ ਏਡੀ ਦੂਰ ਕੀ ਲੈਣ ਚੱਲਿਆ, ਤੈਨੂੰ ਨੇੜੇ ਥਾਂ ਕੋਈ ਚੱਜ ਦੀ ਨਸਲ ਦੀ ਬੀਬੀ ਨਹੀਂ ਲੱਭੀ? ਉਸ ਆਖਿਆ ਬੀਬੀਆਂ ਬੜੀਆਂ ਲੱਭਦੀਆਂ ਸਨ, ਪਰ ਖਾਨਦਾਨੀ ਕੋਈ ਨਹੀਂ ਸੀ ਲੱਭਦੀ। ਕੋਈ ਦੁੱਧ ਤੋਂ ਵੀ ਲੜਦੀ ਕਿ ਮੈਂ ਨਹੀਂ ਦੇਣਾ ਦੁੱਧ ਪੀਣ ਵਾਸਤੇ, ਤੇ ਕੋਈ ਲਾ ਕੇ ਜ਼ੇਵਰ ਪਹਿਲੀ ਦੇਣੀ। ਆਂਦੀ ਹੈ ਵੀ ਠੀਕ ਹੈ, ਤੁਹਾਡੀ ਇੱਜ਼ਤ ਹੈ ਤੇ ਮੇਰੀ ਇੱਜ਼ਤ ਹੈ, ਜੇ ਤੁਹਾਡੀ ਇੱਜ਼ਤ ਨਹੀਂ ਮੇਰੀ ਕਾਹਦੀ ਇੱਜ਼ਤ ਹੈ? ਉਸ ਆਖਿਆ ਲੰਘਦੀਆਂ ਭਾਈਵਾਲ ਹੁੰਦੀਆਂ, ਨਸਲ ਲੈਣ ਗਿਆ ਸਾਈਡ ਦੂਰ, ਬੀਬੀਆਂ ਤੇ ਨੇੜੇ ਥਾਂ ਵੀ ਬੜੀਆਂ।